व्यूअर्स वेलकम बैक ऑन प्रोग्राम। सो व्यूअर्स अखीरले सैगमेंट ਦੇ ਵਿੱਚ ਆਪਾਂ ਦੋ ਨਜ਼ਮਾਂ ਇੱਕ ਜਿਹੜੀ ਹੈਗੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀਰਾਂ ਦੀ ਔਰ ਟ੍ਰਾਂਟੋ ਤੋਂ ਸੰਤੋਖ ਸਿੰਘ ਭਾਊ ਜੀਰਾਂ ਦੀ ਜਿਹੜੀ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਨਜ਼ਮਾਂ ਬਾਰੇ? ਦੇਖੋ ਅਸੀਂ ਇਸ ਪਲੇਟਫਾਰਮ ਤੋਂ ਆਪਣੇ ਟੈਲੈਂਟ ਨੂੰ ਰੈਕਗਨਾਈਜ਼ ਕਰਦੇ ਹਾਂ ਔਰ ਇਸ ਪੀਰੀਅਡ 'ਚ ਜਿਹੜੇ ਦੋ ਸਾਡੇ ਸ਼ਾਇਰ, ਇੱਕ ਪੰਜਾਬੀ ਜ਼ਬਾਨ 'ਚ ਇੱਕ ਅੰਗਰੇਜ਼ੀ ਜ਼ਬਾਨ 'ਚ, ਭਾਈ ਸੰਤੋਖ ਸਿੰਘ ਜੀ ਭਾਊ ਟੋਰਾਂਟੋ ਤੋਂ, ਜਿਵੇਂ ਉਹਨਾਂ ਨੂੰ ਸਾਡੇ ਵਿਊਅਰ ਪਸੰਦ ਕਰਦੇ ਨੇ। ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਨੇ ਵੀ ਅੰਗਰੇਜ਼ੀ 'ਚ ਲਿਖਦੇ ਨੇ, ਪਰ ਜਿੱਥੇ ਆਪਣੀ ਮੂਵਮੈਂਟ ਦੀ ਗੱਲ ਉੱਥੇ ਉਹਨਾਂ ਦੀ ਜ਼ਬਾਨ ਦੇ ਵਿੱਚ ਔਰ ਉਹਨਾਂ ਦੀ पोइट्री ਇੰਨੀ ਇੱਕ ਬੈਲੈਂਸਡ ਹੈ ਕਿ ਉਹ ਸਭ ਨੂੰ ਇੱਕ ਬੜਾ ਲੁਤਫ ਦਿੰਦੀ ਹੈ, ਬਿਲਕੁਲ ਮੋਟੀਵੇਟ ਵੀ ਕਰਦੀ ਹੈ। ਔਰ ਕਿਉਂਕਿ ਇਹ ਨਜ਼ਮਾਂ ਜਿਹੜੀਆਂ ਮੇਰੇ ਕੋਲ ਤਿੰਨ ਚਾਰ ਦੋਨੋਂ ਪਾਸਿਓਂ ਇਕੱਠੀਆਂ ਹੋਈਆਂ, ਅੱਜ ਮੈਂ ਇੱਕ ਹੀ ਸ਼ੇਅਰ ਕਰਾਂਗਾ। ਇਹ ਉਸ ਪੀਰੀਅਡ ਦੀਆਂ ਨੇ ਜਦੋਂ ਕਿ ਭਾਰਤ ਔਰ ਪਾਕਿਸਤਾਨ ਆਲਮੋਸਟ ਜਿਹੜੇ ਨੇ ਉਹ ਗੁੱਥਮ ਗੁੱਥਾ ਹੁੰਦੇ ਡਰੋਨ ਵਾਰ ਔਰ ਮਿਸਾਈਲ ਵਾਰ 'ਚ ਪਹੁੰਚ ਗਏ। ਔਰ ਉਸ ਪੀਰੀਅਡ 'ਚ ਜਿਹੜੀ ਸਿੱਖ ਕੌਮ ਦੀ ਨਿਊਟਰੈਲਿਟੀ ਸੀ ਔਰ ਪੰਜਾਬ ਦੇ ਵਿੱਚ ਨਿਊਟਰੈਲਿਟੀ ਬਾਹਰ ਖੁੱਲ੍ਹ ਕੇ ਭਾਰਤ ਦਾ ਵਿਰੋਧ, ਉਸ ਮੌਕੇ ਦੇ ਉੱਤੇ ਹੀ ਇਹਨਾਂ ਨੇ ਸੰਤੋਖ ਸਿੰਘ ਭਾਊ ਜੀ ਨੇ ਨਜ਼ਮ ਲਿਖੀ, ਡੁੱਲਣ ਦੇਣਾ ਨਹੀਂ ਖੂਨ ਪੰਜਾਬ ਦਾ। ਅੰਮ੍ਰਿਤਸਰ ਤੇ ਲਾਹੌਰ ਦਿਓ ਪੁੱਤਰੋ, ਹੁਣ ਵਾਘੇ ਉੱਤੇ ਖੂਨ ਨਹੀਂ ਡੋਲਣਾ। ਤੀਜੇ ਵੈਰੀ ਨੇ ਜੋ ਅੱਧ ਵਿੱਚੋਂ ਵੱਢਿਆ, ਤਕੜੀ 'ਚ ਪਾ ਕੇ ਤੋਲਣਾ। ਸਾਂਝਾ ਵੈਰੀ ਚਾਲਾਂ ਸਦਾ ਚੱਲਦਾ, ਅੱਖਾਂ ਖੋਲ ਕੇ ਉਸ ਨੂੰ ਟੋਲਣਾ। ਦੋਹਾਂ ਹੀ ਪੰਜਾਬਾਂ ਦੇ ਉਹ ਪੁੱਤਰੋ, ਹੁਣ ਵਾਘੇ ਉੱਤੇ ਖੂਨ ਨਹੀਂ ਡੋਲਣਾ। ਨਾਨਕ ਫਰੀਦ ਦੇ ਉਹ ਵਾਰਸੋ, ਇੱਕ ਦੂਜੇ ਦੇ ਖਿਲਾਫ ਨਹੀਂ ਬੋਲਣਾ। ਇੱਕੋ ਖੂਨ ਇੱਕੋ ਜੜ੍ਹਾਂ ਨੇ ਤੁਹਾਡੀਆਂ, ਸਾਂਝੇ ਵੱਡਿਆਂ ਤੇ ਕੁਫਰ ਨਹੀਂ ਤੋਲਣਾ। ਦੋਹਾਂ ਹੀ ਪੰਜਾਬਾਂ ਦੇ ਉਹ ਪੁੱਤਰੋ, ਹੁਣ ਵਾਘੇ ਉੱਤੇ ਖੂਨ ਨਹੀਂ ਡੋਲਣਾ। ਇੱਕੋ ਬੋਲੀ ਇੱਕੋ ਖਾਣਾ, ਸਾਡਾ ਇੱਕੋ ਤਾਣਾ ਬਾਣਾ। ਇੱਕੋ ਬੋਲੀਆਂ ਤੇ ਇੱਕੋ ਸਾਡਾ ਗਾਣਾ, ਸਾਡੀਆਂ ਸਾਂਝੀਆਂ ਨੇ ਖੁਸ਼ੀਆਂ ਤੇ ਮਕਾਣਾ। ਅਟਾਰੀ ਵਾਘੇ ਦਿਆਂ ਬਾਰਡਰਾਂ ਨੂੰ ਖੋਲ੍ਹਣਾ, ਦੋਹਾਂ ਹੀ ਪੰਜਾਬਾਂ ਦੇ ਵਾਰਸੋ, ਹੁਣ ਵਾਘੇ ਉੱਤੇ ਖੂਨ ਨਹੀਂ ਡੋਲਣਾ। ਭਾਊ ਯੁਗਾਂ ਤੱਕ ਪੰਜਾਬ ਰਹੇ ਵਸਦਾ, ਵੈਰੀ ਨਾਗ ਰਹਿੰਦਾ ਸਦਾ ਸਾਨੂੰ ਡੱਸਦਾ। ਹੁਣ ਕਦੇ ਵੀ ਪੰਜਾਬ ਨਹੀਂ ਰੋਲਣਾ, ਰਾਵੀ ਬਿਆਸ ਤੇ ਚਨਾਹ ਦਿਓ ਵਾਰਸੋ, ਵਾਘੇ ਉੱਤੇ ਖੂਨ ਨਹੀਂ ਡੋਲਣਾ। ਬਹੁਤ ਖੂਬਸੂਰਤ। ਔਰ ਸ਼ੇਰਬਾਜ਼ ਸਿੰਘ ਢਿੱਲੋਂ ਜਿੱਥੇ ਅੰਗਰੇਜ਼ੀ ਦੀ ਸ਼ਾਇਰੀ 'ਚ ਪੂਰਾ ਉੱਚਾ ਮੁਕਾਮ ਹੈ, ਉਹਨਾਂ ਨੇ ਇੱਕ ਸ਼ਾਹ ਮੁਹੰਮਦ ਦੇ ਉਸ ਕਿੱਸੇ ਦੇ ਉੱਤੇ, ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ, ਇੱਕ ਕਪਲੇਟ ਛੋਟਾ ਜਿਹਾ ਪੰਜਾਬੀ 'ਚ ਵੀ ਲਿਖਿਆ, ਪਰ ਕਿਉਂਕਿ ਭਾਈ ਸੰਤੋਖ ਸਿੰਘ ਭਾਊ ਜੀ ਦੀ ਮੈਂ ਇਸ ਮੌਕੇ ਦੇ ਉੱਤੇ ਜੋ ਉਹਨਾਂ ਦੀ ਲਿਖਤ ਪੜ੍ਹੀ ਹੈ, ਤੇ ਉਹਨਾਂ ਨੇ ਜਿਹੜਾ ਮੁੱਠਭੇੜ ਤੋਂ ਬਾਅਦ ਜੋ ਹੋਇਆ ਉਹਦੇ ਤੇ ਉਹਨਾਂ ਨੇ ਕਾਮੈਂਟ ਕੀਤਾ ਹੈ। ਜੰਗ ਹੋਣ ਸੀ ਲੱਗਾ ਪਾਕ ਤੇ ਹਿੰਦ ਦਾ, ਛੁੱਟੀਆਂ ਹੋਈਆਂ ਤੇ ਚੜ੍ਹਿਆ ਚਾਅ ਮੀਆਂ। ਹੋਣ ਲੱਗੀ ਦਿਲਾਂ 'ਚ ਧੱਕ ਧੱਕ ਚਾਰੇ ਪਾਸੇ, ਹੱਦਾਂ ਹਿੱਲੀਆਂ ਤੇ ਕਈਆਂ ਦੇ ਹੱਲੇ ਦਿਲ ਮੀਆਂ। ਇੱਕ ਪਟਾਕਿਆਂ ਰਜਵੀਂ ਕਮਾਲ ਕੀਤੀ, ਬੁੱਕਣ ਲੱਗੇ ਸੀ ਸਾਰੇ ਚੈਨਲ ਮੀਆਂ। ਸਮਝ ਇਹ ਨਾ ਆਵੇ ਕਿ ਕੀ ਲੜਨ ਫੌਜਾਂ, ਕਿ ਲੜਦੇ ਪਏ ਨੇ ਟੀਵੀ ਦੇ ਐਂਕਰ ਮੀਆਂ। ਉਹ ਟੀਵੀ 'ਚੋਂ ਇੱਕ ਦੂਜੇ ਨਾਲ ਉਲਝੇ ਰਹਿਣ। ਸਮਝ ਇਹ ਨਾ ਆਵੇ ਕਿ ਕੀ ਲੜਨ ਫੌਜਾਂ, ਕਿ ਲੜਦੇ ਪਏ ਨੇ ਟੀਵੀ ਦੇ ਐਂਕਰ ਮੀਆਂ। 2 ਦਿਨ ਤੇ ਧੋਤੀ ਲੰਗਾਰ ਹੋ ਗਈ, 2 ਦਿਨਾਂ 'ਚ ਧੋਤੀ ਵੱਢ ਗਈ। 2 ਦਿਨ ਤੇ ਧੋਤੀ ਲੰਗਾਰ ਹੋ ਗਈ, ਛਾਤੀ 56 ਇੰਚ ਦੀ ਖੁੰਡੀ ਹੋਈ ਤਾਰ ਮੀਆਂ। ਫੋਨ ਕਰਕੇ ਆਖੇ ਐ ਟਰੰਪ ਬਾਬਾ, ਤੇਰਾ ਮਰ ਚੱਲਿਆ ਗੂੜਾ ਯਾਰ ਮੀਆਂ। ਛਾਤੀ 56 ਇੰਚ ਦੀ ਖੁੰਡੀ ਹੋਈ ਧਾਰ ਮੀਆਂ। ਫੋਨ ਕਰਕੇ ਆਖੇ ਐ ਟਰੰਪ ਬਾਬਾ, ਤੇਰਾ ਮਰ ਚੱਲਿਆ ਗੂੜਾ ਯਾਰ ਮੀਆਂ। 2 ਦਿਨਾਂ ਵਿੱਚ ਹੀ ਇਹਨਾਂ ਦੀ ਬੱਸ ਹੋ ਗਈ, ਅਸਲਾ ਫੁੱਸ ਤੇ ਮੁੱਕਿਆ ਸਾਰਾ ਰੋਹ ਮੀਆਂ। ਅਸੀਂ 2 ਦਿਨ ਹੀ ਛੁੱਟੀਆਂ ਮਾਣ ਸਕੇ, ਦਿਲਾਂ ਵਿੱਚ ਹੀ ਰਹਿ ਗਏ ਦਿਲਾਂ ਦੇ ਅਰਮਾਨ। ਇਹ ਹੈ ਜਿਹਨੂੰ ਕਹਿੰਦੇ ਨੇ
ਰਿਡੀਕਿਊਲ ਹਾਂਜੀ ਬਿਲਕੁਲ। ਰਿਡੀਕਿਊਲ ਜਿਹੜਾ ਹੈ ਉਹ ਬੈਸਟ ਹੁੰਦਾ। ਹੁਣ ਮੈਂ ਉਹਨਾਂ ਦੀ ਅੰਗਰੇਜ਼ੀ ਨਜ਼ਮ ਬਰੀਫ 'ਚ ਸ਼ੇਅਰ ਕਰ ਦਿੰਦਾ। ਬੋਰਨ ਆਫ ਦਾ ਸੋਲ ਬਾਉਂਡ ਬਾਈ ਚੇਨਸ, ਕਿ ਰੂਹ ਦੇ ਪੁੱਤਰ ਜਿਹੜੇ, ਜਿਹਨੂੰ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਸਪਿਰਿਟ ਬੋਰਨ ਪੀਪਲ ਕਿਹਾ, ਪਰ ਕੜੀਆਂ ਨੇ, ਚੇਨਸ ਨੇ, ਬੇੜੀਆਂ ਨੇ, ਗੁਲਾਮੀ ਹੈ। I bowed to this land with folded hands, called it my own, kissed its sands, but faces I thought were kin and kind turned to sneer with scornful mind. ਮੈਂ ਇਸ ਧਰਤੀ ਨੂੰ ਨਮਸਕਾਰ ਕਰਦਾ ਹਾਂ। ਆਈ ਬੋਰਡ ਚੁੱਕਿਆ ਹੱਥ ਜੋੜ ਕੇ, ਇਹਨੂੰ ਮੈਂ ਆਪਣਾ ਕਹਿੰਦਾ, ਇਸ ਦੀ ਮਿੱਟੀ ਨੂੰ ਚੁੰਮਿਆ। ਪਰ ਮੈਂ ਕੀ ਦੇਖਦਾ ਕਿ ਵੀ ਇਹ ਜਿਹੜਾ ਮੈਂ ਸਮਝਦਾ ਸੀ ਕਿ ਵੀ ਇਹ ਕਿਨ ਐਂਡ ਕਾਈਂਡ ਨੇ, ਇਹਨਾਂ ਦੇ ਫੇਸਿਸ, ਇਹਨਾਂ ਦੇ ਵਿੱਚ ਤਾਂ ਉਹ ਸਨੀਅਰ ਹੈ, ਸਕॉर्नफुल ਮਾਈਂਡ ਹੈ, ਗੁਲਾਮੀ। I bowed to this land with folded hands, called it my own, kissed its sands, but faces I thought were kin and kind turned to sneer with scornful mind. They mocked my love and bruised my pride, shoved my dreams and hopes aside. My sleep, no peace, just heavy eyes beneath the weight of silent cries. ਕਿ ਉਹਨਾਂ ਨੇ ਮੇਰੇ ਪਿਆਰ ਦਾ ਮਜ਼ਾਕ ਬਣਾਇਆ, ਮੇਰੇ ਫਖਰ ਨੂੰ, ਮੇਰੇ ਪ੍ਰਾਈਡ ਨੂੰ ਜਿਹੜਾ ਹੈ ਉਹ ਨੀਵਾਂ ਦਿਖਾਇਆ, ਮੇਰੇ ਸੁਪਨਿਆਂ ਨੂੰ ਰੋਲ ਕੇ ਰੱਖਿਆ, ਮੇਰੀਆਂ ਆਸਾਂ ਦੇ ਉੱਤੇ ਪਾਣੀ ਫੇਰਿਆ, ਮੇਰੀ ਨੀਂਦ, ਮੇਰਾ ਅਮਨ, ਮੇਰੇ ਜਿਹੜੀਆਂ ਨੇ ਮੇਰੀਆਂ ਭਾਰੀਆਂ ਅੱਖਾਂ ਦੱਸ ਰਹੀਆਂ ਨੇ ਕਿ ਭਾਈ ਮੈਂ ਚੁੱਪਚਾਪ, ਬੇਸ਼ੱਕ ਮੇਰੇ ਅੰਦਰ ਕਿਵੇਂ ਹੌਕੇ ਨੇ, ਹਾਵੇ ਨੇ। They mocked my love and bruised my pride, shoved my dreams and hopes aside. My sleep, no peace, just heavy eyes beneath the weight of silent cries. I toiled for parents, for future's thread. Now for my children tears I shed, yet still I ask with heart so torn, is it my sin to be Punjab born? ਕਿ ਵੀ ਮੈਂ ਜਿਹੜਾ ਉਸ ਸਾਰੇ ਦੇ ਲਈ, ਇਸ ਮਿੱਟੀ ਦੇ ਵਿੱਚ ਮੇਰੀਆਂ ਜਨਰੇਸ਼ਨਸ ਨੇ ਜਿਹੜਾ ਉਹ ਐਫਰਟ ਕੀਤਾ ਹੋਇਆ ਹੈ। ਹੁਣ ਮੇਰੇ ਬੱਚੇ ਜਿਨ੍ਹਾਂ ਦੇ ਲਈ ਮੈਂ ਅਥਰੂ ਵਗਾਉਂਦਾ, ਉਹ ਮੈਨੂੰ ਪੁੱਛਦੇ ਨੇ, ਉਹਨਾਂ ਦੇ ਦਿਲ ਟੁੱਟੇ ਹੋਏ ਨੇ ਕਿ ਕੀ ਪੰਜਾਬ 'ਚ ਜੰਮਣਾ ਕੋਈ ਗੁਨਾਹ ਹੈ? I toiled for parents, for future's thread. Now for my children tears I shed, yet still I ask with heart so torn, is it my sin to be Punjab born? A Sikh I am, so proud, so true, my soul with fire, my heart with hue, but rights denied, my voice unheard, my soil solid, my rivers stirred. ਇੱਕ ਸਿੱਖ ਦੇ ਤੌਰ ਤੇ ਮੈਨੂੰ ਫਖਰ ਹੈ, ਪਰ ਮੇਰੇ ਅੰਦਰ, ਮੇਰੀ ਸੋਲ ਦੇ ਵਿੱਚੋਂ ਅੱਗ ਹੈ, ਮੇਰੇ ਦਿਲ ਦੇ ਅੰਦਰ ਜਿਹੜਾ ਇੱਕ ਉਹ ਪਿਆਰ ਹੈ, ਪਰ ਮੇਰੇ ਹੱਕਾਂ ਦੇ ਉੱਤੇ ਛਾਪ ਹੈ। ਮੇਰੀ ਆਵਾਜ਼ ਬੇਆਵਾਜ਼ ਹੈ, ਉਹਨੂੰ ਸੁਣਿਆ ਨਹੀਂ ਜਾਂਦਾ। ਮੇਰੀ ਮਿੱਟੀ ਨੂੰ ਵੀ ਵੇਚ ਦਿੱਤਾ ਗਿਆ, ਮੇਰੇ ਦਰਿਆਈ ਪਾਣੀਆਂ ਨੂੰ ਵੀ ਲੁੱਟ ਲਿਆ ਗਿਆ। ਇਹ ਸਿੱਖ I am, so proud, so true, my soul with fire, my heart with hue, but rights denied, my voice unheard, my soil sold, my rivers stirred. O Satluj Byas, your waters cry, once pure as truth, now murky lie. The soil's breath is stifled sore, and minds are caged forevermore. ਕਿ ਸਤਲੁਜ ਦੇ ਬਿਆਸ ਤੇ ਪਾਣੀ ਵੀ ਜਿਹੜੇ ਨੇ ਉਹ ਕੁਰਲਾ ਰਹੇ ਨੇ। ਕਦੇ ਇਹ ਇੱਕ ਸੱਚਾਈ ਹੈ ਕਿ ਅੱਜ ਜਿਹੜੀ ਇਹ ਸਾਡੀ ਧਰਤੀ ਹੈ, ਇਸ ਦੇ ਅੰਦਰ ਕਿਸ ਕਿਸਮ ਦਾ ਜਿਹੜਾ ਹੈ ਉਹਨੂੰ ਸਟਿਫਲ ਕੀਤਾ ਹੋਇਆ, ਉਸ ਦਾ ਗਲਾ ਘੁੱਟਿਆ ਹੋਇਆ, ਔਰ ਦਿਮਾਗਾਂ ਨੂੰ ਫੋਰਐਵਰ ਜਿਹੜਾ ਉਹ ਪਿੰਜਰੇ ਦੇ ਵਿੱਚ ਪਾਇਆ ਹੋਇਆ, ਗੁਲਾਮੀ। ਬਟ ਸ਼ੈਲ ਆਈ ਨੀਲ ਐਂਡ ਓਨਲੀ ਵੀਪ or drown my dreams in endless sleep? No, let my cry shake heaven's gate. This is not surrender, this is fate. ਉਹਨੇ ਕਿਹਾ ਵੀ ਕੀ ਮੈਂ ਹੁਣ ਸਿਰਫ ਰੋਂਦਾ ਹੀ ਰਵਾਂਗਾ ਝੁਕਿਆ ਹੋਇਆ ਔਰ
ਆਪਣੇ ਸੁਪਨਿਆਂ ਨੂੰ ਜਿਹੜਾ ਉਹ ਪਾਸੇ ਕਰ ਦਿਆਂਗਾ, ਨਹੀਂ। ਮੇਰੀ ਜਿਹੜੀ ਆਵਾਜ਼ ਹੈ, ਬੁਲੰਦੀਆਂ ਨੇ, ਜਿਹੜਾ ਚੈਲੰਜ ਹੈ, ਉਹ ਸਵਰਗਾਂ ਦੇ ਦਰਵਾਜ਼ੇ ਵੀ ਜਿਹੜਾ ਉਹਨੂੰ ਹਿਲਾ ਦੇਗਾ। ਇਹ ਸਰੈਂਡਰ ਨਹੀਂ ਕਰਾਂਗੇ ਅਸੀਂ ਜਿਹੜਾ ਸਾਡਾ ਫੇਟ ਲੜਨ 'ਚ ਹੈ। But shall I kneel and only weep or drown my dreams in endless sleep? No. Let my cry shake heaven's gate. This is not surrender, this is fate. O God, ignite the youth with flame, with courage that no fear can tame. Let truth be sword and faith the shield. Let justice rise and never yield. ਕਿ ਉਹ ਵਾਹਿਗੁਰੂ ਨੌਜਵਾਨਾਂ ਦੇ ਅੰਦਰ ਇਹ ਆਜ਼ਾਦੀ ਦੀ ਅੱਗ, ਆਜ਼ਾਦੀ ਦੀ ਸ਼ਮਾ ਬਾਲੋ। ਉਹ ਹੌਸਲੇ ਦੇ ਨਾਲ ਜਿਹੜਾ ਹੈ ਉਹ ਖਲੋਣ, ਫੀਅਰ, ਡਰ ਨਾਂ ਦੀ ਕੋਈ ਚੀਜ਼ ਉਹਨਾਂ ਦੀ ਖਰੜੀ 'ਚ ਨਾ ਹੋਏ। ਉਹ ਸੱਚਾਈ ਨੂੰ ਆਪਣੀ ਤਲਵਾਰ ਬਣਾਉਣ, ਆਪਣੇ ਈਮਾਨ, ਫੇਥ ਨੂੰ ਆਪਣੀ ਢਾਲ ਬਣਾਉਣ। ਉਹ ਇਨਸਾਫ ਦੇ ਲਈ ਖਲੋਣ ਔਰ ਕਦੇ ਵੀ ਨਾ ਝੁਕਣ। ਯੂਥ ਆਫ ਪੰਜਾਬ, ਟੇਕ ਦਾ ਰੇਨਸ, break the silence, break the chains, cross the fields of choking gloom and let your spirit rise and bloom. ਉਹ ਪੰਜਾਬ ਦੀ ਨੌਜਵਾਨੀ ਖੜੇ ਹੋਵੋ, ਆਪਣੇ ਹੱਥ 'ਚ ਜਿਹੜਾ ਉਹ ਤਾਕਤ ਲਓ, ਚਾਬਕ ਆਪਣੇ ਹੱਥ 'ਚ ਲਓ, ਲਗਾਮਾਂ ਆਪਣੇ ਹੱਥ 'ਚ ਲਓ। ਇਸ ਚੁੱਪੇ ਨੂੰ ਤੋੜੋ, ਇਹਨਾਂ ਚੇਨਸ ਨੂੰ, ਇਹਨਾਂ ਕੜੀਆਂ ਨੂੰ, ਇਹਨਾਂ ਬੇੜੀਆਂ ਨੂੰ ਤੋੜੋ ਔਰ ਇਸ ਸਾਰੇ ਗਲੂਮ ਚੋਂ, ਜਿਹੜੀ ਉਦਾਸੀ, ਗਮਗੀਨੀ, ਇਸ ਚੋਂ ਨਿਕਲੋ ਔਰ ਲੈਟ ਯੂਰ ਸਪਿਰਿਟ ਰਾਈਜ਼ ਐਂਡ ਬਲੂਮ। ਤੁਹਾਡੀ ਚੜ੍ਹਦੀ ਕਲਾ ਵਾਲੀ ਸਪਿਰਿਟ ਚਾਰ ਚੁਫੇਰੇ ਨਜ਼ਰ ਆਏ। ਦਾ ਗੁਰੂ ਵੇਟਸ ਵਿਦ ਆਰਮ ਸੋ ਵਾਈਡ, ਏ ਗਾਰਲੈਂਡ ਹੈਲਡ ਵਿਦ ਸੇਂਟਲੀ ਪ੍ਰਾਈਡ। ਮਾਰਚ ਹੈਡ ਓ ਸਨਸ ਆਫ ਲਾਈਟ, ਦਾ ਡਾwn ਇਜ਼ yours, just claim your right. Shout aloud, let all winds hear, we are the victors far and near. Born of fire, we shall not fall, we are the voice, the soul, the call. ਕਿ ਗੁਰੂ ਸਾਹਿਬ ਇੰਤਜ਼ਾਰ ਕਰ ਰਹੇ ਨੇ ਖੁੱਲੀਆਂ ਬਾਹਾਂ ਦੇ ਨਾਲ। ਉਹਨਾਂ ਦੇ ਉਹ ਤੁਹਾਡੇ ਸਵਾਗਤ ਦੇ ਵਿੱਚ ਖੜੇ ਨੇ, ਉਸ ਫਕੀਰਾਂ ਵਾਲੇ ਉਸ ਪ੍ਰਾਈਡ ਦੇ ਨਾਲ। ਅੱਗੇ ਵਧੋ ਉਹ ਰੋਸ਼ਨੀ ਦੇ ਬੱਚਿਓ। ਇਸ ਵੇਲੇ ਜਿਹੜੀ ਸਵੇਰ ਹੈ ਉਹ ਤੁਹਾਡੀ ਹੈ। ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਮੁੱਕਣ ਵਾਲੀ ਹੈ। ਆਪਣੇ ਹੱਕਾਂ ਦੇ ਲਈ ਖਲੋਵੋ ਔਰ ਉੱਚੀ ਬੁਲੰਦ ਆਵਾਜ਼ ਦੇ ਵਿੱਚ ਕਿ ਸਾਰੀਆਂ ਹਵਾਵਾਂ, ਸਾਰੀਆਂ ਫਿਜ਼ਾਵਾਂ 'ਚ ਤੁਹਾਡਾ ਮੈਸੇਜ ਆਏ, ਵੀ ਆਰ ਦਾ ਵਿਕਟਰਸ ਫਾਰ ਐਂਡ ਰਾਈਟ, ਫਾਰ ਐਂਡ ਨੀਅਰ। ਕਿ ਅਸੀਂ ਜੇਤੂ ਹਾਂ, ਅਸੀਂ ਫਤਿਹਯਾਬ ਹਾਂ, ਅਸੀਂ ਉਸ ਅੱਗ 'ਚੋਂ ਪੈਦਾ ਹੋਏ ਹਾਂ ਜਿਹੜੀ ਅਸੀਂ ਕਦੇ ਡਿੱਗਣ ਵਾਲੇ ਨਹੀਂ ਹਾਂ। ਵੀ ਆਰ ਦਾ ਵੋਇਸ, ਦਾ ਸੋਲ, ਦਾ ਕਾਲ। ਅਸੀਂ ਉਹ ਰੂਹਾਂ ਹੈ ਜਿਹੜੀਆਂ ਕਦੇ ਗੁਲਾਮੀ ਨਹੀਂ ਕਬੂਲਦੀਆਂ। ਸੋ ਨਾਈਸ, ਬਿਊਟੀਫੁਲ, ਥੈਂਕ ਯੂ ਸੋ ਮਚ। ਹਾਂਜੀ, ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ SKL ਜੀ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਰਾਜ ਜੀ ਵੀ, ਧਰਮ ਸਿੰਘ ਜੀ ਵੀ, ਨਿਹੰਗ ਸਿੰਘ ਜੀ, ਸੋਨਮਾਲ ਜੀ, ਸੁਖਜੀਵਨ ਪੱਚੂ ਜੀ, ਖਾਲਸਾ ਰਾਜ ਇਹ ਪੁੱਛਦੇ ਨੇ ਕਿ ਵਿਸ਼ਵ ਗੁਰੂ ਨੇ ਇਹ ਵਾਰ ਜਿਹੜੀ ਹੈ ਇੱਕਦਮ ਬੰਦ ਕਿਉਂ ਕਰ ਦਿੱਤੀ ਸੀ, ਇਸ ਬਾਰੇ ਕੁਝ ਪਤਾ ਹੈ? ਅਸੀਂ ਤੇ ਰੋਜ਼ ਅੱਜ ਦਾ ਪ੍ਰੋਗਰਾਮ ਸੁਣੋ ਜਨਾਬੇ ਆਲਾ, ਹਾਂਜੀ, ਤੁਹਾਨੂੰ ਪਤਾ ਲੱਗ ਜਾਏਗਾ। ਪਤਾ ਲੱਗ ਜਾ। ਮੁਹੰਮਦ ਜਾਕੂਬ ਜੀ ਹੋਰਾਂ ਦੇ ਬਹੁਤ ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਔਰ ਕਹਿੰਦੇ ਨੇ ਕਿ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ, ਬੋਲੇ ਸੋਨਿਆਲ ਸਤਿ ਸ੍ਰੀ ਅਕਾਲ। ਔਰ ਇਸੇ ਤਰ੍ਹਾਂ ਤੇਰੀ ਆਵਾਜ਼ ਮੇਰੀ ਆਵਾਜ਼, ਖਾਲਿਸਤਾਨ ਖਾਲਿਸਤਾਨ ਖਾਲਸਾ ਔਰ ਖਾਲਿਸਤਾਨ ਲਵ, ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਕਹਿੰਦੇ ਜੀ ਜੀ ਬਿल्कुल 1947 में कहते हैं कि हिंदू ने जड़े मुस्लिम और सिखों को लड़ाया था और हिंदू ने तमाशा देखा था और खून जो डुला था वो सिखा ते मुसलमाना दा सी। सो कुलदीप कौर जी भी और मुहम्मद जाकूब जी फिर कहते खालिस्तान और पाकिस्तान की कहते ने लाजवाब, हाँ कहते लाजवाब जड़ी है दोस्ती है, जिंदाबाद। और फिर खालिद जावेद जी भी थैंक यू कहते ने। और फिर मुहम्मद जी कहते हैं कि इंडिया का कश्मीर से कोई ताल्लुक़ नहीं है और लेकिन इंडिया ने ज़बरदस्ती मेरे कश्मीर पर कब्ज़ा किया हुआ है और पंजाब पर भी, और इंडिया ने ज़बरदस्ती कब्ज़ा किया हुआ है इंडिया ने। और राजनप्रीत जी भी और फिर जाकूब जी कहते हैं इंडिया तेरी बर्बादी तक जंग जड़ी है जारी रहेगी और भारत की बर्बादी तक जंग जड़ी है जारी रहेगी। और फिर इसी तरह फिर कहते हैं कि दुनिया भर में
6 जून के दिन इंडिया के खिलाफ प्रोटेस्ट मुजाहरा किया जा रहा है और इंक्लूडिंग न्यूयॉर्क और यूनाइटेड नेशन के सामने और इंडिया कौंसलेट के सामने। और अमरजीत सिंह सानी जी भी खालसा जिंदाबाद कहते हैं और शेर चीमा जी भी डॉक्टर साहब एंड दे डियर होस्ट सानू कहते हैं। और फिर इस तरह बिलहाल अहमद जी भी सानू सलाम कहते हैं कि ब्यूटीफुल मॉर्निंग है कहते लाहौर के विच। और मखरू ਜਿਹੜੇ ਨੇ ਉਹ ਪਾਕਿਸਤਾਨ ਜ਼ਿੰਦਾਬਾਦ और खालसा जिंदाबाद ਕਹਿੰਦੇ ਨੇ। और फिर जाकूब जी कहते कि संत जरनैल सिंह खालसा जी भिंडरांवाले जिंदाबाद। खालिस्तान की कहते ने बुनियाद इंडियन आर्मी ने रखी है और दरबार साहब पर जड़ा हमला कर इंडियन आर्मी मुर्दाबाद कहते ने। और फिर कहते चीन और पाकिस्तान को मिलकर कहते ने भारत माता को सबक सिखाना चाहिए। और ऑलरेडी अजे ਤਾਂ ट्रेलर दिखाया है, ਹੁਣ ਅੱਗੋਂ ਜੇ ਸਬਕ ਉਹਨਾਂ ਨੇ ਸਿੱਖਣਾ ਹੋਇਆ ਤਾਂ ਜ਼ਰੂਰ ਸਿਖਾਣਗੇ। बिल्कुल। और शेर चीमा जी कहते व्हाट ए वंडरफुल प्रोग्राम एंड वेरी इन्फॉर्मेटिव टू द होल पंजाबी कम्युनिटी अक्रॉस द ग्लोब। और चीमा आर्मी फ्रॉम पंजाब साइड आर साइड बाय साइड विल सपोर्ट द खालिस्तान कॉज। और फिर इसी तरह मोहम्मद जाकूब जी कहते इंडिया का 40 करोड़ मुस्लिम कब जागेगा। और पाल सिंह गरेवाल जी भी। और फिर इसी तरह शेर चीमा जी कहते हैं 250-300 चीमा आर्मी टाउन एंड विलेज विल सपोर्ट द खालिस्तान टू द फुलेस्ट फॉर एन इंडिपेंडेंट कंट्री। पाक चीमा आर्मी खालिस्तान जिंदाबाद जिंदाबाद जिंदाबाद। और फिर इसी तरह मोहम्मद जाकूब जी 6 जून का कहते कि फॉरगेट नहीं करना चाहिए सानू नैवर फॉरगेट। और फिर शेर चीमा जी कहते डॉक्टर साहब ऑलवेज pleasure and delighted to watch your wonderful program every single time with a lot of sensible talk and the host is always thrown wonderful questions as well and what a great team, thank you so much। और फिर इसी तरह मोहम्मद जाकूब जी भारत कहते ने तेरी बर्बादी तक जंग रहेगी। और बिलहाल अहमद जी कहते कि डॉक्टर साहब इंडिया ने दुनिया दे कारोबार सारी दुनिया ते कारोबार किया पर दोस्ती नहीं की है। सो इंडियन बाणियां कारोबार ही करदा है। सियासत कहते नो G5 कंट्रीज बहुत अच्छी तरह जानते ने। फिर इसी तरह शेर चीमा जी कहते आई कुडंट एग्री more with the Dr. Sahab always talk with the true facts and beautiful vision for Punjab। और नरिंदर सिंह जी भी और सतनाम औजला जी भी। फिर इसी तरह मोहम्मद जाकूब जी कहते कि इंडिया के बदशक्ल लोग जैसे जयशंकर मोदी और अमित शाह जोगी राजनाथ ये कहते बदशक्ल ਜਿਹੜੇ ਲੋਕ ਨੇ। और जो अंदर ਹੁੰਦਾ ਉਹੀ ਬਾਹਰ ਆਉਂਦਾ ਹੈ। ਵੈਸੇ ਤਾਂ ਸ਼ਕਲਾਂ ਰੱਬ ਦੀਆਂ ਬਣਾਈਆਂ ਹੁੰਦੀਆਂ ਉਹਦੇ ਤੇ ਅਸੀਂ ਨਹੀਂ ਟਿੱਪਣੀ ਕਰਦੇ, ਪਰ ਜਿਹਦੇ ਅੰਦਰ ਨਫ਼ਰਤ ਹੈ, ਜਿਸ ਦੇ ਅੰਦਰ ਬਦਬੂ ਹੈ, ਜਿਹਦੇ ਅੰਦਰ ਘਟੀਆਪਨ ਹੈ, ਝੂਠ ਹੈ, ਉਹ ਉਹਨਾਂ ਚਿਹਰਿਆਂ ਨੂੰ ਫਿਰ ਹੋਰ ਵੀ ਜਿਹੜਾ ਉਹ ਬਦਸੂਰਤ ਬਣਾ ਦਿੰਦਾ ਹੈ ਜਿਹੜੇ ਆਲਰੇਡੀ ਝੂਠੇ ਲੋਕ ਹੁੰਦੇ ਨੇ। ਬਿਲਕੁਲ। ਜਤਿੰਦਰ ਸਿੰਘ ਜੀ ਔਰ ਸ਼ੇਰ ਚੀਮਾ ਜੀ ਕਹਿੰਦੇ ਨੇ ਕਿ ਇੰਡੀਅਨ ਆਰਮੀ ਵਿਲ ਨੈਵਰ ਹੈਵ ਜਜ਼ਬਾ ਲਾਈਕ ਅਸ ਦਾ ਜਾਟ ਚੀਮਾ ਆਰਮੀ ਪਾਕ ਆਰਮੀ ਜਿਹੜੇ ਜ਼ਿੰਦਾਬਾਦ। ਫਿਰ ਕਹਿੰਦੇ ਹੋਪ ਦਾ time have come now to free Khalistan and Kashmir at the same time। और फिर इसी तरह मंजूर कोहिनूर खालिस्तान जिंदाबाद कहते हैं। और फिर इसी तरह सैफ अल्लाह सगरी जड़े पाक खालिस्तान जिंदाबाद कहते हैं। प्रभजोत गेमिंग जड़े बिल्कुल जी कहते। फिर इसी तरह मोहम्मद जाकूब जी मुस्लिम और खालसा जवाब दो कि कश्मीर और खालिस्तान कैसे आज़ाद होगा। और फिर इस तरह बहरहाल अहमद जी कहते हैं डॉक्टर साहब मैं ज़िम्मेदारी से कह सकता हूँ कि पाकिस्तान ने न्यूक्लियर ऑप्शन यूज़ ही नहीं करना, इट्स अर्ली। रब दा शुक्र है कि पाकिस्तान हैव मोर सरप्राइज टॉयज फॉर इंडिया एनी टाइम एनीवेयर। हाँ बिल्कुल ठीक। और फिर इसी तरह मोहम्मद जाकूब आपस में बिलाल जी नाल लगे हुए ने। और खान बनार चढ़े ने खालिस्तान जिंदाबाद पाकिस्तान जिंदाबाद। और अनुपा जी कह रहे हैं कि डॉक्टर अमरजीत सिंह जी ते सिस नीलम कौर जी मैं अनुपा आप के आगे काउट आउट करता हूं। नहीं ਤੁਸੀਂ ਬਾਬਾ ਜੀ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ ਜੀ। ਅਸੀਂ ਆਪਣੇ ਗੱਲ ਵਕੜੀ ਚ ਲਵਾਂਗੇ ਤੁਹਾਨੂੰ ਪਿਆਰੀ ਜੱਫੀ। बिल्कुल। बहरहाल अहमद जी कहते डॉक्टर साहब मुझे
ਇਹਨਾਂ ਦਾ ਸੌਰੀ ਅਬਾਊਟ ਦੈਟ। ਫਿਰ ਇਸੇ ਤਰ੍ਹਾਂ ਇੱਕ ਮਿੰਟ, ਮਿਸ਼ਰਾ ਸਿੰਘ ਜੀ ਵੀ ਔਰ ਜਿਮੀ ਗਿੱਲ ਜੀ ਵੀ, JSK ਜੀ ਵੀ, ਟਰੂ ਕਹਿੰਦੇ ਇਨਫੋਰਮੇਸ਼ਨ ਜਿਹੜੀ ਹੈ ਸ਼ੋ ਹੈ, ਔਰ ਲਾਡੀ ਸਿੰਘ ਜੀ, ਬਲਜੀਤ ਫਰੈਜ ਜੀ ਵੀ, ਔਰ ਨਿਹੰਗ ਸਿੰਘ ਜੀ, ਰੀਅਲੀ ਸੱਚੋ ਸੱਚ ਗ੍ਰੇਟ ਜੌਬ, ਐਕਸਲੈਂਟ ਐਨਾਲਿਸਿਸ। ਔਰ ਸ਼ੇਰ ਚੀਮਾ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਵੈਲ ਸੈਟ ਅਬਾਊਟ ਅਮਰੀਕਨ डिप्लोमेसी। और फिर इसी तरह बहरहाल अहमद जी कहते कि इंडिया ने तुर्किया का एप्पल जड़ा बैन कर दिया और डोनाल्ड ट्रंप ने अपना एप्पल बैन कर दिया, पता नहीं की कहना चाहते हैं। हाँ जी। और इस तरह खालसा सिंह जी नहीं कबाल, हाँ जी काबल सिंह और फतेह बुलांदे ने। फिर इसी तरह शहबाज जड़े बावा ने वो भी लिखते हैं सानू, कहते हैं कि भारत Indian new mapping and one new country Khalistan or new country Christian and North Eastern हाँ जी Asia states, 7 sisters states Manipur, Kuki, Mizoram, Chicken Neck, other जड़े है states people want आज़ादी। और फिर इसी तरह अमन सिंह खालसा जी भी और बहरहाल जी कहते डॉक्टर साहब मोदी ट्रंप नो बहनोई भी पता नहीं अपनी पता नहीं की कहना चाहते हैं, सॉरी अबाउट दैट आल्सो। एंड अफसर इकतार जड़े कहते सत श्री अकाल सारे वीर भैनां नूं ते चढ़दे ते लैंदे पंजाब UK US ते कैनेडा च रहिंदे जड़े ने वीर भैनां नूं कहंदे खालिस्तान नूं साडी सपोर्ट ते खालिस्तान बन के रहेगा खालिस्तान। हाँ जी। फिर शाहबाज बाबा जी कहते हैं भारत RSS हिंदू ओनली टेररिस्ट एंड terrorism policy and plans, but RSS जड़े हिंदू न्यू history right only corruption and terrorism think policy make why but Sikh people truth speaking speech। और बलिहार जड़े बलबीर सिंह जड़े टवाना ने ये भी फतेह बुलाते हैं खालिस्तान जिंदाबाद कहते हैं जिंदाबाद जिंदाबाद। हरमन पन्नू जी भी खालिस्तान जिंदाबाद लाख च कहते हैं कि आई सेव माई सेल्फ फ्रॉम द इंडियन मैनिपुलेशन एंड गैसलाइटिंग ऑन मैटर ऑफ खालिस्तान थैंक्स ए मिलियन। और फिर इसी तरह बिकॉज ऑफ द चैनल उन्होंने लिखा। और फिर इसी तरह क्रिकेट टाइम विद रकाब ये भी खालिस्तान जिंदाबाद पाकिस्तान जिंदाबाद कहते हैं। और इसी तरह शाहबाज बाबा जी खालिस्तान जिंदाबाद। बलिहार सिंह कंग जी भी कहते भाई साहब जी ये भी सानू फतेह बुलाते हैं वाहिगुरू जी का खालसा। हाँ जी। मोहम्मद अमीर जड़े ने ब्रेकिंग न्यूज़ कहते हैं कि समवन इन द कमेंट सेक्शन थिंक्स इंडिया कैन टेक on USA and Pakistan is nothing more than small fish। और इसी तरह बिक्रमजीत सिंह जी भी फतेह बुलाते हैं, इंद्रजीत सिंह संधू जी भी फतेह बुलाते हैं, SB ऑफिशियल जी भी। और इसी तरह शिंदा सिंह गिल खालिस्तानी जी। और शेर चीमा जी कहते ब्यूटीफुल सैड अबाउट अपर एंड लोअर पंजाब नो डाउट चीमा जाट आर्मी विल ऑलवेज डिफेंड पंजाब हेट्स आर नो जाट्स विदाउट पंजाब। और फिर नवाज चौधरी जी भी अस्सलाम वालेकुम कहते डॉक्टर साहब भैन नीलम कौर जी और आल टीम TV 84 जिंदाबाद। डॉक्टर साहब इंडियंस मस्ट अंडरस्टूड दैट पाकिस्तान इज इजराइल ऑफ चाइना। और फिर बिक्रमजीत सिंह जी शिंदा गल अच्छा जी उन्होंने पुछ रहे हैं की हाल है उन्होंने। और निहंग सिंह जी वाह वाह जी कहते उन्होंने जिदा आप पोइम जड़ियाँ उन्होंने तारीफ की अमेजिंग ऑसम पीपल कहते हैं। हाँ जी। और बलविंदर सिंह जी भी फिर इस तरह कमांडो जी। और फिर इसी तरह शेर चीमा जाट्स आर नो जाट्स विदाउट पंजाब हेट्स ऑफ टू यू ऑल पुटिंग दिस प्रोग्राम टुगेदर। और फिर कहते ब्यूटीफुल पोइट्री इट टच्ड माई हार्ट एंड सोल टोन्स ऑफ दुआ फॉर खालिस्तान फ्रॉम अवर लोअर पाक पंजाब साडे साइड सॉरी। मनप्रीत सिंह जी भी जड़े ने फतेह बुलाते हैं और कहते हैं कि आप जी एक बहुत नेक काम कर रहे हो और वाहिगुरू साडी उम्र भी तुहानू ला दवे असी रहीए ना रहीए तां तुहाडी लंबी उम्र करे वाहिगुरू चढ़दी कला करे तुहानू भी चढ़दी कला देन और गुरु साहब कदम साडे साबित रखण। यूनिक वीडियोस जी भी खालिस्तान जिंदाबाद कहते हैं। हंग सिंह जी कहते क्या बात है ढिल्लो साहब नो वर्ड्स टू प्रेज एक्स्ट्राऑर्डिनरी जड़ी है पोइम। और जून 84 अखी देखे मजर जड़े ने मंजर
ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮਨਪ੍ਰੀਤ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਜੀ ਯੂਐਨਏ ਵੱਲੋਂ ਇੱਕ ਵੇਲੇ ਖਬਰ ਆਈ ਹੈ ਕਿ ਗਜ਼ਾ ਪੱਟੀ ਵਿੱਚ 14,000 ਬੱਚਿਆਂ ਦੀ ਭੁੱਖ ਨਾਲ ਮੌਤ। ਮਾਈ ਗੁੱਡਨੈਸ, ਸੋ ਸੈਡ। ਨਵਜੰਮੇ ਬੱਚਿਆਂ ਦੇ ਸਾਰੇ ਪੀਰੀਅਡਸ ਅਸੀਂ ਡਿਸਕਸ ਕੀਤਾ ਸੀ 2 ਦਿਨ ਪਹਿਲਾਂ। ਹਾਂਜੀ, ਮਨਜੀਤ ਸਿੰਘ ਘੁੰਮਣ ਜੀ ਵੀ ਚੜ੍ਹਦੀ ਕਲਾ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਰਬਰਾ ਰਾਜਪੂਤ ਜੀ ਵੀ ਪਾਕਿਸਤਾਨੀ ਲਵ ਐਂਡ ਰਿਸਪੈਕਟ ਐਵਰੀ ਰਿਲੀਜਨ ਸਪੈਸ਼ਲੀ ਸਿੱਖ ਬ੍ਰਦਰਸ, ਗੋਡ ਬਲੈਸ ਯੂ। ਔਰ ਕਸ਼ਮੀਰ ਪੁਆਇੰਟ ਜਿਹੜੇ ਨੇ ਵੀ ਸਲਾਮ ਕਹਿੰਦੇ ਨੇ ਯੂਕੇ ਤੋਂ। ਔਰ ਦੌਲਤ ਨਗਰ ਟੀਵੀ ਜਿਹੜੇ ਨੇ ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਜੋਨੀਕ ਜੀ ਕਹਿੰਦੇ ਨੇ ਕਿ ਸਿੱਖ ਭੈਣਾਂ ਨੂੰ ਕਹਿੰਦੇ ਨੇ ਸਮਝ ਆ ਜਾਣੀ ਚਾਹੀਦੀ ਹੈ ਕਿ ਹਿੰਦੂਤਵਾ ਵਾਲੇ ਜਿਹੜੇ ਨੇ ਮੁਸਲਮਾਨਾਂ ਔਰ ਸਿੱਖਾਂ ਨੂੰ ਕਹਿੰਦੇ ਨੇ ਦੁਸ਼ਮਣ ਸਮਝਦੇ ਨੇ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefood.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV ਰਿਫੋ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।